ਵਾਲੇਕੁਮ ਸੱਜਣੋ ਤੇ ਮਿੱਤਰੋ। ਇਸ ਵੇਲੇ ਪਾਕਿਸਤਾਨ ਔਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਹਕੂਮਤ ਨੇ ਇੱਕ ਮਜ਼ਹਬੀ ਪਾਰਟੀ ਦੇ ਖਿਲਾਫ ਕ੍ਰੈਕਡਾਊਨ ਜਾਰੀ ਰੱਖਿਆ ਹੋਇਆ ਹੈ ਔਰ ਇਤਲਾਤ ਦੇ ਮੁਤਾबिक ਕਾਫੀ ਸਾਰੇ ਲੋਕ ਉਸ ਮਜ਼ਹਬੀ ਜਮਾਤ ਦੇ ਲਾਹੌਰ ਤੋਂ ਔਰ ਲਾਹੌਰ ਦੇ ਇਰਦ ਗਿਰਦ ਬਹੁਤ ਸਾਰੇ ਇਲਾਕਿਆਂ ਤੋਂ ਗ੍ਰਿਫਤਾਰ ਵੀ ਕੀਤੇ ਨੇ ਔਰ ਉਹਨਾਂ ਦੇ ਮਦਰਸੇ ਜਿਹੜੇ ਨੇ ਉਹਨਾਂ ਨੂੰ ਵੀ ਸੀਲ ਕੀਤਾ ਜਾ ਰਿਹਾ। ਗਵਰਨਮੈਂਟ ਦਾ ਮੌਕਫ ਹੈ ਕਿ ਅਸੀਂ ਹੁਣ ਇਸ ਪਾਰਟੀ ਨੂੰ ਡਿਸਮੈਂਟਲ ਕਰਨਾ ਹੈ ਕਿਉਂਕਿ ਗਵਰਨਮੈਂਟ ਸਮਝਦੀ ਹੈ ਕਿ ਇਹ ਪਾਰਟੀ ਇੱਕ ਪ੍ਰੈਸ਼ਰ ਗਰੁੱਪ ਬਣ ਚੁੱਕੀ ਹੈ। ਚੰਦ ਰੋਜ਼ ਪਹਿਲਾਂ ਇੱਕ ਬਹੁਤ ਜ਼ਿਆਦਾ ਵਾਇਲੈਂਟ ਪ੍ਰੋਟੈਸਟ ਜਿਹੜਾ ਹੈ ਉਹ ਹੋਇਆ ਔਰ ਗਵਰਨਮੈਂਟ ਨੇ ਆਪਰੇਸ਼ਨ ਕੀਤਾ ਸਿਕਿਉਰਿਟੀ ਇਦਾਰਿਆਂ ਨੇ ਔਰ ਬਹੁਤ ਸਾਰੇ ਲੋਕ ਉੱਥੇ ਫੱਟੜ ਵੀ ਹੋਏ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਆਪਣੀ ਜਾਨ ਵੀ ਗਵਾ ਦਿੱਤੀ। ਇਹ ਸਾਰਾ ਕੁਝ ਕਿਵੇਂ ਹੋਇਆ, ਕਿਉਂ ਹੋਇਆ, ਇਹ ਪ੍ਰੋਟੈਸਟ ਇੰਜ ਦਾ ਕਿਉਂ ਬਣ ਗਿਆ? ਕਿਉਂਕਿ ਪ੍ਰੋਟੈਸਟਰ ਜਿਹੜੇ ਨੇ ਉਹ ਲਾਹੌਰ ਤੋਂ ਇਸਲਾਮਾਬਾਦ ਜਾਣਾ ਚਾਹੁੰਦੇ ਸਨ ਔਰ ਹਕੂਮਤ ਦਾ ਇਹ ਮੌਕਫ ਸੀ ਕਿ ਜਦੋਂ ਕਿ ਜਿਹੜੇ ਮੌਜ਼ੂ ਨੂੰ ਲੈ ਕੇ ਜਿਹੜੇ ਮਾਮਲੇ ਤੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਉਹ ਮਾਮਲਾ ਤੇ ਖਤਮ ਹੋ ਗਿਆ, ਖਤਮ ਇੰਜ ਹੋ ਗਿਆ ਕਿ ਗਜ਼ਾ ਦੇ ਇਸ਼ੂ ਤੇ ਉਹ ਪ੍ਰੋਟੈਸਟ ਲੈ ਕੇ ਜਾ ਰਹੇ ਸੀ ਔਰ ਉਹਨਾਂ ਦਾ ਖਿਆਲ ਸੀ ਕਿ ਉਹ ਇਸਲਾਮਾਬਾਦ ਜਾਣਾ ਚਾਹੁੰਦੇ ਨੇ ਔਰ ਅਮਰੀਕਨ ਕੌਂਸੂਲੇਟ ਤੇ ਜਾ ਕੇ ਸਾਹਮਣੇ ਉਹ ਧਰਨਾ ਦੇਣਾ ਚਾਹੁੰਦੇ ਨੇ। ਲੇਕਿਨ ਗਵਰਨਮੈਂਟ ਜਿਹੜੀ ਹੈ ਉਹਨੇ ਕਿਹਾ ਕਿ ਅਸੀਂ ਤੁਹਾਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦੇ ਸਕਦੇ। ਮੁਲਕ ਦੇ ਅੰਦਰ ਕਾਫੀ ਅਫਰਾ ਤਫਰੀ ਪਹਿਲਾਂ ਹੀ ਜਾਰੀ ਹੋ ਸਾਰੀ ਹੈ ਤੇ ਅਸੀਂ ਨਿਜ਼ਾਮੇ ਜ਼ਿੰਦਗੀ ਵਿੱਚ ਮੁਅੱਤਲ ਨਹੀਂ ਹੋਣ ਦੇਣਾ ਕਿਉਂਕਿ ਰਸਤੇ ਬੰਦ ਹੁੰਦੇ ਨੇ, ਆਉਣ ਜਾਣ ਵਾਲੇ ਮਰੀਜ਼ ਆਉਣ ਜਾਣ ਵਾਲੇ ਲੋਕੀ ਜਿਹੜੇ ਨੇ ਉਹ ਇਸ ਵਜ੍ਹਾ ਤੋਂ ਪਰੇਸ਼ਾਨੀ ਦਾ ਸ਼ਿਕਾਰ ਹੁੰਦੇ ਨੇ ਔਰ ਪੂਰੀ ਜਿਹੜੀ ਜ਼ਿੰਦਗੀ ਦਾ ਮਾਮਲਾ ਹੈਗਾ ਉਹ ਕਿਸੇ ਨਾ ਕਿਸੇ ਹੱਦ ਤੱਕ ਡਿਸਟਰਬ ਹੋ ਜਾਂਦਾ ਹੈਗਾ। ਇਕਬਾਲ ਸ਼ਾਇਦ ਸਾਹਿਬ, ਤੁਸੀਂ ਇਹ ਦੱਸੋ ਕਿ ਤੁਸੀਂ ਉੱਥੇ ਬੈਠੇ ਹੀ ਹੋ, ਇਹ ਹੋਇਆ ਕਿਉਂ ਤੇ ਇਸ ਵੇਲੇ ਇਸ ਮਜ਼ਹਬੀ ਜਮਾਤ ਨੂੰ ਕਿਉਂ ਖਿਆਲ ਆਇਆ ਕਿ ਉਹ ਲੌਂਗ ਮਾਰਚ ਕਰਨਾ ਚਾਹੁੰਦੇ ਨੇ? ਦੇਖੋ ਜੀ, ਉਹ ਜਿਹਨੂੰ ਕਹਿੰਦੇ ਨਾ $1 ਮਿਲੀਅਨ ਕੁਐਸਚਨ, ਇਹ ਉਹ ਸਵਾਲ ਹੈ ਕਿ ਜਿਹੜਾ ਸਭ ਜ਼ਿਹਨਾਂ ਦੇ ਵਿੱਚ ਘੁੰਮ ਰਿਹਾ ਹੈ। ਔਰ ਦੂਜਾ ਸਵਾਲ ਇਹ ਵੇ ਕਿ ਤੁਸੀਂ ਜਿਸ ਤਰ੍ਹਾਂ ਮਜ਼ਹਬੀ ਜਮਾਤ ਕਹਿ ਰਹੇ ਹੋ, ਤੁਸੀਂ ਤਰੀਕੇ ਲਬੈਕ ਪਾਕਿਸਤਾਨ TLP ਦਾ ਨਾਮ ਨਹੀਂ ਲੈ ਰਹੇ। ਉਹਦੀ ਵਜ੍ਹਾ ਇਹ ਵੇ ਕਿ ਸਾਡਾ ਜਿਹੜਾ ਮੀਡੀਆ ਹੈ ਉਹਦੇ ਤੇ ਇਸ ਕਦਰ ਸਖਤੀ ਕਰ ਦਿੱਤੀ ਗਈ ਹੈ ਕਿ ਤੁਸੀਂ ਹੁਣ ਜਿਹੜਾ ਹੈ ਉਹਦਾ ਨਾਮ ਹੀ ਨਹੀਂ ਲੈਣਾ। ਇੱਕ ਸਿਆਸੀ ਜਮਾਤ ਹੈ ਤਾਂ ਉਹਦਾ ਨਾਂ ਕਿਉਂ ਨਹੀਂ ਜੀ ਲੈਣਾ? ਜੇ ਕੋਈ ਚੰਗਾ ਕੰਮ ਕਰ ਰਹੀ ਹੈ ਤੁਹਾਨੂੰ ਚੰਗਾ ਆਖੀਏ, ਜੇ ਤੁਸੀਂ ਉਹਦਾ ਜ਼ਿਆਦਤੀ ਕਰ ਰਹੇ ਹੋ ਤੁਹਾਨੂੰ ਜ਼ਿਆਦਤੀ ਆਖੀਏ। ਗੱਲ ਇਹ ਵੇ, ਜਿਸ ਤਰ੍ਹਾਂ ਹਾਮਦ ਮੀਰ ਸਾਹਿਬ ਨੇ ਵੀ 2 ਦਿਨ ਪਹਿਲੇ ਪ੍ਰੋਗਰਾਮ ਕੀਤਾ ਕਿ ਅਗਰ ਇਹਦੇ ਤੇ ਗੱਲਬਾਤ ਦੀ ਮੀਡੀਆ ਨੂੰ ਇਜਾਜ਼ਤ ਹੁੰਦੀ ਤੇ ਸਵਾਲ ਤੇ ਪਹਿਲੇ ਦਿਨ ਤੋਂ ਸਾਰੀ ਖੁਦਾਈ ਵੀ ਪੁੱਛਦੀ ਹੈ ਕਿ ਜਨਾਬ ਜੇ ਉੱਥੇ 2 ਸਾਲ ਜੰਗ ਹੁੰਦੀ ਰਹੀ, ਉੱਥੇ ਇੰਤਹਾਈ ਮਤਲਬ ਇਹ ਵੇ ਕਿ ਦਰਦਨਾਕ ਹਾਲ ਰਹੀ, ਇੰਤਹਾਈ ਬਰਬਰੀਅਤ ਹੋਈ। ਉਸ ਵੇਲੇ ਤੇ ਕਿਧਰੇ ਸਾਨੂੰ ਚਲੋ ਟਾਵਾਂ ਕਿਧਰੇ ਕੋਈ ਜਲੂਸ ਨਿਕਲਦਾ ਰਿਹਾ ਵੀ ਜਮਾਤ ਇਸਲਾਮੀ ਕੱਢਦੀ ਰਹੀ ਔਰ ਦੁਨੀਆ 'ਚ ਵੱਡੇ ਜਲੂਸ ਨਿਕਲੇ ਨੇ। ਪਾਕਿਸਤਾਨ ਦੇ ਵਿੱਚ ਤੇ ਸਾਰੀ ਖਾਮੋਸ਼ੀ ਰਹੀ ਹੈ। ਇਹੀ ਤੇ ਸਵਾਲ ਹੈ ਕਿ 2 ਸਾਲ ਕਿਉਂ ਸੁੱਤੇ ਰਹੇ ਨੇ? ਜੇ ਉੱਥੇ ਅਮਨ ਹੋਣ ਲੱਗਾ ਜਾਂ ਅਮਨ ਹੋ ਗਿਆ ਹੈ ਤੇ ਹੁਣ ਤੁਹਾਨੂੰ ਯਕਦਮ ਕੀ ਆਇਆ? ਦੇਖੋ, ਇਸ ਸਵਾਲ ਦਾ ਸਵਾਲ ਸਾਰੇ ਕਰਨ ਦੇ ਜਵਾਬ ਕੋਈ ਨਹੀਂ ਦੇਣ ਲੱਗਾ ਤੇ ਮੇਨ ਸਟ੍ਰੀਮ ਮੀਡੀਆ ਨੇ ਜਵਾਬ ਦੇਣਾ ਕੋਈ ਨਹੀਂ। ਸਾਡਾ ਇਹ ਪ੍ਰੋਗਰਾਮ ਹੈ ਕਿ ਅਸੀਂ ਉਹ ਗੱਲਾਂ ਇੱਥੇ ਕਰਦੇ ਆ, ਸਾਡੀ ਸ਼ੁਰੂ ਤੋਂ ਜਦੋਂ ਦਾ ਵੀ ਅਸੀਂ ਸ਼ੁਰੂ ਕੀਤਾ ਰਵਾਇਤ ਹੈ ਜਿਹੜੀਆਂ ਕਿਧਰੇ ਵੀ ਹੋਰ ਕੋਈ ਨਹੀਂ ਕਰਦਾ ਔਰ ਅਸੀਂ ਇਨਸ਼ਾਅੱਲਾ ਕਰਦੇ ਰਵਾਂਗੇ। ਅਸੀਂ ਇਸ ਸਵਾਲ ਦਾ ਜਵਾਬ ਜ਼ਰੂਰ ਦੇਵਾਂਗੇ। ਤੁਸੀਂ ਇਸ ਸਵਾਲ ਦਾ ਜਵਾਬ ਜ਼ਰੂਰ ਦੇਣਾ, ਲੇਕਿਨ ਮੈਂ ਇਸ ਤੋਂ ਪਹਿਲਾਂ ਇੱਕ ਹੋਰ ਸਵਾਲ ਤੁਹਾਡੇ ਤੇ ਦਾਗਣਾ ਉਹ ਇਹ ਵੇ ਕਿ ਇਹ ਚਲੋ ਅਸੀਂ TLP ਦਾ ਨਾਂ ਲੈਂਦੇ ਹਾਂ। TLP ਤਾਂ ਖੈਰ ਕੱਲ ਜਮਾਤ ਇੱਕ ਬਣੀ, ਇੱਕ ਪੋਲੀਟੀਕਲ ਪਾਰਟੀ ਦੇ ਤੌਰ ਤੇ ਕੱਲ ਸਾਹਮਣੇ ਆਈ, ਲੇਕਿਨ ਇਸ ਕਿਸਮ ਦੇ ਪ੍ਰੈਸ਼ਰ ਗਰੁੱਪਸ ਜਿਹੜੇ ਨੇ ਇਹ ਇੱਕ ਅਰਸਾ ਦਰਾਜ਼ ਤੋਂ ਬਣਦੇ ਆ ਰਹੇ ਨੇ। ਇਹ ਕੀ ਵਜ੍ਹਾ ਹੋਈ ਕਿ ਜਿਸ ਤਰ੍ਹਾਂ ਦਾ ਇੱਕ ਡੈਮੋਕ੍ਰੇਟਿਕ ਮਾਹੌਲ ਜਿਹੜਾ ਹੈ ਉਹ 70s ਦੇ ਜ਼ਮਾਨੇ 'ਚ ਹੁੰਦਾ ਸੀ ਜਾਂ ਉਸ ਤੋਂ ਪਹਿਲਾਂ ਹੁੰਦਾ ਸੀ, ਇਹ ਡੈਮੋਕ੍ਰੇਟਿਕ ਮਾਹੌਲ ਜਿਹੜਾ ਹੈ ਉਹਨੂੰ ਪ੍ਰੈਸ਼ਰ ਗਰੁੱਪ ਬਣਾਉਣ ਦੇ ਵਿੱਚ ਕਿਹੜੇ ਅਵਾਮਿਲ ਕਾਰ ਫਰਮਾ ਸਨ? ਇਸ ਸਵਾਲ ਦਾ ਜਵਾਬ ਲੈਣਾ ਹੈ ਤੇ ਜਨਾਬ ਭੱਟੀ ਸਾਹਿਬ ਇਹ ਦੇਖੋ ਕਿ TLP 'ਚ ਲੋਕ ਕੌਣ ਸ਼ਾਮਲ ਨੇ। TLP 'ਚ ਤੁਹਾਡੇ ਕੋਲ ਸਿਆਸੀ ਜਮਾਤਾਂ ਨੇ ਨਾ, ਮਤਲਬ ਮੋਟੀ ਗੱਲ ਹੈ। ਸਿਆਸੀ ਜਮਾਤਾਂ ਦੇ ਵਿੱਚ ਜਿਸ ਤਰ੍ਹਾਂ ਨੂਨ ਲੀਗ ਕੇ ਖਾਸ ਤਰ੍ਹਾਂ ਦਾ ਤਬਕਾ ਜਿਹੜਾ ਹੈ ਉਹਦੇ ਵਿੱਚ ਸਭ ਨੂੰ ਜ਼ਿਆਦਾ ਹੈ। ਤੁਹਾਡੇ ਕੋਲ ਤਰੀਕੇ ਇਨਸਾਫ ਹੈ, ਤਰੀਕੇ ਇਨਸਾਫ ਵਿੱਚ ਕਹਿੰਦੇ ਜੀ ਮਿਡਲ ਕਲਾਸ ਹੈ ਔਰ ਅਪਰ ਮਿਡਲ ਕਲਾਸ ਤੇ ਵੀ ਪੜ੍ਹੇ ਲਿਖੇ ਲੋਕ ਨੇ। TLP ਦੇ ਵਿੱਚ ਜਿਹਨੂੰ ਅਸੀਂ ਵਰਕਿੰਗ ਕਲਾਸ ਆਖਦੇ ਹਾਂ, ਸਾਡੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ, ਸਾਡੇ ਛੋਟੇ ਤਾਜਰ, ਸਾਡੇ ਪਿੰਡਾਂ ਦੇ ਲੋਕ, ਰੋਜ਼ਗਾਰ ਕਮਾਉਣ ਵਾਲੇ ਲੋਕ, ਇਹ ਤੁਹਾਨੂੰ ਉੱਥੇ ਮਿਲਣਗੇ। ਹੁਣ ਤੁਸੀਂ ਇਹ ਵੇਖਣਾ ਹੈ ਕਿ 80 ਦੀ ਦਹਾਈ ਵਿੱਚ ਲੋਕ ਕਿਹੜੀ ਪਾਰਟੀ ਨਾਲ ਸਨ।
ਇਹ ਲੋਕ ਕਿੱਥੇ ਸਨ, ਸਵਾਲ ਦਾ ਜਵਾਬ ਮਿਲ ਜਾਏਗਾ। 80 ਦੀ ਦਹਾਈ ਚ ਤੁਸੀਂ ਦੱਸੋ, ਤੁਸੀਂ ਦੇਖਿਆ ਹੋਵੇਗਾ ਆਪਣੀ ਅੱਖਾਂ ਨਾਲ। 80 ਦੀ ਦਹਾਈ ਵਿੱਚ ਸਾਰੇ ਲੋਕ ਜਿਹੜੇ ਨੇ, ਇਹਨਾਂ ਚੋਂ ਇੱਕ ਬੜੀ ਵੱਡੀ ਤਾਦਾਦ ਤਬਕਾਤੀ ਕਸ਼ਮਕਸ਼ ਜਿਹੜੀ ਹੈ ਨਾ ਉਹਦੇ ਵਿੱਚ ਸ਼ਰੀਕ ਸੀ, ਔਰ ਪੀਪਲਸ ਪਾਰਟੀ ਨਾਲ ਸਨ। ਔਰ ਉਹਦੇ ਵਿੱਚ ਚੂੰਕਿ ਇਹਨਾਂ ਦੇ ਮੁਤਾਲਬੇ ਉਸ ਵੇਲੇ ਇਹ ਰੰਗ ਜਿਹੜੇ ਹੁਣ ਨੌਜਵਾਨ ਸਾਡਾ ਪ੍ਰੋਗਰਾਮ ਵੇਖ ਰਹੇ ਨੇ, ਉਹਨਾਂ ਤੋਂ ਉਸ ਵੇਲੇ ਦਾ ਪਤਾ ਹੀ ਨਹੀਂ ਉਸ ਦੌਰ ਦਾ। ਨਾ ਇਹ ਰੰਗ ਸੀ, ਨਾ ਢੰਗ ਸੀ, ਨਾ ਹੁਲੀਆ ਸੀ, ਨਾ ਲਿਬਾਸ ਸੀ। ਢੋਲਾਂ ਤੇ ਡਗਾ ਮਾਰਦੇ ਸਨ ਤੇ ਨਾਰੇ ਲਾਉਂਦੇ ਸਨ, ਔਰ ਤਬਕਾਤੀ ਆਪਣੇ ਹਕੂਕ ਵਾਸਤੇ ਗੱਲ ਕਰਦੇ ਸਨ ਕਿ ਸਾਡੀਆਂ ਉਜਰਤਾਂ ਵਧਾਓ, ਸਾਨੂੰ ਤਹਾਫਜ਼ ਦਿਓ, ਸਾਨੂੰ ਅਮੀਰ ਗਰੀਬ ਦਾ ਫਰਕ ਖਤਮ ਕਰੋ, ਐਸੀ ਕਾਨੂੰਨ ਸਾਜ਼ੀ ਨਾ ਕਰੋ ਕਿ ਅਮੀਰ ਅਮੀਰ ਤਰ ਹੁੰਦਾ ਜਾਏ ਔਰ ਗਰੀਬ ਗਰੀਬ ਤਰ ਹੁੰਦਾ ਜਾਏ, ਸਾਨੂੰ ਜਿਉਣ ਦਿਓ, ਸਾਨੂੰ ਹੱਕ ਦਿਓ। ਕਾਸ਼ਤਕਾਰ ਮਜ਼ਦੂਰ ਸਾਰੇ ਇਕੱਠੇ ਸਨ। ਉਸ ਵੇਲੇ ਕਿਧਰੇ ਸੋਚ ਹੋਈ ਕਿ ਯਾਰ ਇਹਨਾਂ ਕਿਸੇ ਹੋਰ ਪਾਸੇ ਲਾਓ, ਔਰ ਸਾਰੀ ਦੁਨੀਆ 'ਚ ਤਰੀਕਾ ਹੈ ਕਿ ਤਬਕਾਤੀ ਕਸ਼ਮਕਸ਼ ਨੂੰ ਖਤਮ ਕਰਨੇ ਵਾਸਤੇ ਇਹਨਾਂ ਨੂੰ ਕੋਈ ਹੋਰ ਨਵੇਂ ਨਾਰੇ ਦੇ ਦਿਓ। ਉਸ ਵੇਲੇ ਤਨਜ਼ੀਮਾਂ ਸ਼ੁਰੂ ਹੋ ਗਈਆਂ ਬਣਨੀਆਂ। ਤੁਹਾਨੂੰ ਪਤਾ ਹੈ ਉਸ ਵੇਲੇ ਇਹ ਤਨਜ਼ੀਮ ਤੇ ਖੈਰ ਨਹੀਂ ਬਣੀ, TLP ਬਹੁਤ ਬਾਅਦ 'ਚ ਬਣੀ ਹੈ, ਲੇਕਿਨ ਉਹ ਮਾइंड सेट, ਉਹ ਟੋਲਾ, ਉਹ ਤਬਕਾ ਜਿਹਨੇ ਤਨਜ਼ੀਮਾਂ ਬਣਾਈਆਂ ਨੇ, ਇਹਨੇ ਉਸੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਔਰ ਇੱਕ ਮਜ਼ਹਬੀਅਤ ਜਿਹੜੀ ਏ, ਔਰ ਇੱਕ ਮਤਲਬ ਇਹ ਅਕਾਇਦ ਦੇ ਨਾਲ ਬਹੁਤ ਜ਼ਿਆਦਾ, ਦੇਖੋ ਅਸੀਂ ਸਾਰੇ ਮੁਸਲਮਾਨ ਹਾਂ, ਇਸ ਤੇ ਕਿਸੇ ਨੂੰ ਵੀ ਕੋਈ ਇਖਤਲਾਫ ਨਹੀਂ। ਸਿਆਸਤ ਹੁੰਦੀ ਹੈ ਮੁਆਸ਼ੀ ਇਸ਼ੂਜ਼ ਤੇ, ਸਿਆਸਤ ਹੁੰਦੀ ਹੈ ਗਵਰਨਮੈਂਟ ਦੇ ਇਸ਼ੂ ਤੇ, ਲੇਕਿਨ ਇਹ ਕੋਈ ਹੋਰ ਇਸ਼ੂਜ਼ ਆ ਗਏ। ਅੱਛਾ, ਉਸ ਵੇਲੇ ਚੀਜ਼ਾਂ ਜਿਹੜੀਆਂ ਤੁਹਾਨੂੰ ਇਹ ਪਤਾ ਹੈ ਕਿ ਇਸ਼ੂ ਹੋ ਗਈਆਂ, ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ ਕਿ ਇੱਕ ਜਿਹੜੀ ਸਾਡੀ ਸਿਆਸੀ ਜਮਾਤ ਸੀ, ਇਹ ਸਾਰਾ ਜਿਹਨੂੰ ਦਾएं ਬਾਜ਼ੂ, ਸਾਡੇ ਭਰਾਵਾਂ ਨੂੰ ਅਸੀਂ ਦੱਸੀਏ ਨਾ, ਅਸੀਂ ਪ੍ਰੋਗਰਾਮ ਹੀ ਤਾਂ ਸ਼ੁਰੂ ਕੀਤਾ ਹੈ, ਇਹ ਦਾएं ਬਾਜ਼ੂ ਉਹਨੂੰ ਆਖਦੇ ਜੇ ਜਿਹੜੇ ਹੁੰਦੇ ਨੇ ਨਾਲ ਮਜ਼ਹਬ ਦੇ ਜ਼ਿਆਦਾ ਅਟੈਚ ਲੋਕ ਹੁੰਦੇ ਨੇ, ਔਰ ਦੂਜੇ ਪਾਸੇ ਆਪਣੀ ਰਵਾਇਤ ਦੇ ਨਾਲ ਹੁੰਦੇ ਨੇ। ਤੇ ਬਾਇਆ ਬਾਜ਼ੂ ਉਹਨੂੰ ਆਖਦੇ ਨੇ ਜਿਹੜੇ ਤਬਕਾਤੀ ਕਸ਼ਮਕਸ਼ ਔਰ ਉਹਦੇ ਵਿੱਚ ਸ਼ਾਮਲ ਹੁੰਦੇ ਨੇ, ਜਿਹੜੀਆਂ ਪ੍ਰੋਗਰੈਸ ਸੋਸ਼ਲਿਸਟ ਪਾਰਟੀਆਂ ਨੇ, ਜਾਂ ਜਿਵੇਂ ਮਤਲਬ ਪਾਕਿਸਤਾਨ ਚ ਪੀਪਲਸ ਪਾਰਟੀ, ਅੱਗੇ ਨੂੰ ਦੇਖਣ ਵਾਲੇ, ਦੂਜਿਆਂ ਲਫ਼ਜ਼ਾਂ ਚ ਇਹ ਦੇਖ ਲਓ ਕਿ ਅੱਗੇ ਨੂੰ ਦੇਖਣ ਵਾਲੇ, ਮਾਜ਼ੀ ਨੂੰ ਫੜ ਕੇ ਇੰਡੀਆ ਵਿੱਚ ਕਾਂਗਰਸ ਹੈ ਜਿਸ ਤਰੀਕੇ ਨਾਲ। ਅੱਛਾ, ਇਹ ਸਾਰਾ ਤਬਕਾ ਉਹਦੇ ਨਾਲ ਜਾ ਲੱਗਾ। ਹੁਣ ਮੈਨੂੰ ਇਹ ਗੱਲ ਦੱਸੋ ਕਿ ਜਿਸ ਵਕਤ ਇੱਕ ਵਕਤ ਐਸਾ ਆਇਆ, ਇਹ ਹੁਣ ਝੱਬ ਦੀ ਗੱਲ ਹੈ, ਦੂਰ ਦੀ ਨਹੀਂ, ਜਿਸ ਵੇਲੇ ਉਸ ਪਾਰਟੀ ਨੂੰ, ਨੂਨ ਲੀਗ ਨੂੰ ਧੱਕਾ ਲੱਗਣਾ ਸੀ ਜਾਂ ਧੱਕਾ ਲਵਾਉਣੇ ਦਾ ਪ੍ਰੋਗਰਾਮ ਬਣ ਗਿਆ, ਉਸ ਵੇਲੇ ਯਕਦਮ TLP ਵੀ ਵਜੂਦ ਵਿੱਚ ਆ ਗਈ। ਇਹਨਾਂ ਤੇ ਮੈਂ ਜਿਹੜੇ ਇਸ਼ੂਜ਼ ਤੇ ਆਈ ਹੈ, ਮੇਰਾ ਉਹਨਾਂ ਦੇ ਨਾਲ ਕੋਈ ਮਤਲਬ ਇਹ ਇਖਤਲਾਫ ਨਹੀਂ। ਆਪਣੇ ਜੈਨੂਅਨ ਲੋਕ, ਬਾਖਲੂਸ ਲੋਕ ਸ਼ਾਮਲ ਹੁੰਦੇ ਨੇ, ਔਰ ਆਪਣੇ ਨਜ਼ਰੀਆਤ ਤੇ ਰਹਿਣ ਦਾ ਹਰ ਕਿਸੇ ਨੂੰ ਹੱਕ ਹੈ ਕਿ ਉਹ ਆਪਣੇ ਨਜ਼ਰੀਆਤ ਤੇ ਕਾਇਮ ਰਵੇ। ਲੇਕਿਨ ਇਹ ਹਕਾਇਕ ਵੀ ਤੇ ਮੌਜੂਦ ਨੇ ਨਾ, ਕਿ ਜਿਸ ਵਿੱਚ 2017 ਦਾ ਧਰਨਾ, ਇੱਕ ਮਿੰਟ, ਤੁਸੀਂ 2017 ਦੀ ਗੱਲ ਜ਼ਰੂਰ ਕਰਦੇ ਪਏ ਹੋ, ਲੇਕਿਨ ਜਿਹੜੀ ਗੱਲ ਤੁਸੀਂ ਕਰਦੇ ਪਏ ਹੋ ਇਹ ਗੱਲ ਬਿਲਕੁਲ ਆਪਣੀ ਜਗ੍ਹਾ ਤੇ ਬਜਾ ਹੈਗੀ ਹੈ। ਲੇਕਿਨ ਜਿਹੜੀ ਇਹ ਖਾਸ ਅਸੀਂ ਪੋਲੀਟੀਕਲ ਪਾਰਟੀ TLP ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਮੈਂ ਦੇਖਣਾ ਵਾ ਕਿ ਸਾਰਾ ਮਜ਼ਹਬੀ ਐਲੀਮੈਂਟ ਹੈ, ਉਹਦੇ ਵਿੱਚ ਸ਼ਾਇਦ ਇਹ ਇੰਨਾ ਇੰਪੋਰਟੈਂਟ ਨਹੀਂ ਹੈਗਾ ਕਿ ਉਹ ਤਬਕਾ ਕਿਹੜਾ ਹੈ। ਉਸ ਦੇ ਵਿੱਚ ਹਰ ਕਿਸਮ ਦਾ ਤਬਕਾ ਸ਼ਾਮਿਲ ਹੈਗਾ, ਹਰ ਕਿਸਮ ਦੇ ਲੋਕ ਸ਼ਾਮਿਲ ਹੈਗੇ, ਲੇਕਿਨ ਸਾਰੇ ਉਹ ਲੋਕ ਸ਼ਾਮਿਲ ਨੇ ਜਿਹੜੇ ਮਜ਼ਹਬੀ ਲੋਕ ਸ਼ੁਮਾਰ ਕੀਤੇ ਜਾਂਦੇ ਨੇ, ਮੌਲਵੀ ਹਜ਼ਰਾਤ ਨੇ, ਔਰ ਮਦਰਸਿਆਂ ਦੇ ਲੋਕ ਨੇ। ਔਰ ਮਦਰਸਿਆਂ ਦਾ ਵੀ ਇੱਕ ਖਾਸ ਤਬਕਾ ਹੈ ਫਿਕਰ ਜਿਹੜਾ ਹੈ, ਵੀ ਮਕਤਬਾ ਫਿਕਰ, ਜਿਹਨੂੰ ਅਸੀਂ ਸੁੰਨੀ ਬਰੇਲਵੀ ਐਲੀਮੈਂਟ ਕਹਿੰਦੇ ਆ। ਇਹ ਉਹ ਲੋਕ ਨੇ ਜਿਨ੍ਹਾਂ ਦੇ ਬਾਰੇ ਅਸੀਂ ਇਹ ਕਹਿੰਦੇ ਸੀ ਕਿ ਜੀ ਇਹ ਸੂਫੀਆ ਦੇ ਮੰਨਣ ਵਾਲੇ ਨੇ, ਇਹ ਜੀ ਬੜੇ ਆਪਣਾ ਠੰਡੇ ਲੋਕ ਨੇ, ਮਜ਼ਾਕ ਕਰਦੇ ਹੁੰਦੇ ਸੀ। ਖੁਦ ਮਜ਼ਾਕ ਆਪਣੇ ਬਾਰੇ ਕਹਿੰਦੇ ਹੁੰਦੇ ਸੀ ਕਿ ਅਸੀਂ ਸੁੰਨੀ ਆ, ਤੇ ਸਾਨੂੰ ਲੋਕੀ ਕਹਿੰਦੇ ਨੇ ਤੁਸੀਂ ਤੇ ਸੁੰਨੀ ਹੋਏ ਪਏ ਹੋ। ਉਹ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਭੱਟੀ ਸਾਹਿਬ, ਜੇ ਇਹ ਗੱਲ ਤੇ ਕਰਦੇ ਹੋ, ਇਹ ਮੈਨੂੰ ਗੱਲ ਦੱਸੋ ਕਿ ਇਹ ਜਿਹੜਾ ਤਬਕਾ ਸੀ ਇਹ ਹਮੇਸ਼ਾ ਤੋਂ ਮੌਜੂਦ ਹੈ। ਤੁਹਾਨੂੰ ਪਤਾ ਹੈ ਕਿ ਜਮੀਅਤ ਉਲਮਾਏ ਪਾਕਿਸਤਾਨ ਦੇ ਨਾਲ ਜ਼ਿਆਦਾ ਤਬਕਾ ਸੀ। ਸਾਡੇ ਮਤਲਬ ਹੈ ਕਿ ਔਲੀਆ ਨੂੰ ਮੰਨਣ ਵਾਲੇ, ਔਲੀਆ ਦਾ ਦਰਸ ਤੇ ਮਿੱਠਾ ਦਰਸ ਹੈ, ਪਿਆਰ ਦਾ ਦਰਸ ਹੈ, ਤੁਹਾਨੂੰ ਪਤਾ ਹੈ। ਔਰ ਸਾਡੇ ਮਸ਼ਾਇਖ, ਸਾਡੇ ਉਲਮਾਏ ਕਰਾਮ, ਔਰ ਉਲਮਾਏ ਕਰਾਮ ਵੀ ਉਹ ਜਿਹਨਾਂ ਕਦੇ ਪੁਰਤਸ਼ੱਦਦ ਕਿਸਮ ਦਾ ਕੋਈ ਕੰਮ ਹੀ ਨਹੀਂ ਕਦੇ ਕੀਤਾ। ਅੱਛਾ, ਇਹ ਸਾਰੇ ਲੋਕ ਸਨ। ਔਰ ਕਦੋਂ ਕਦੇ ਤਸ਼ੱਦਦ ਹੋਇਆ ਸੀ ਦੱਸੋ? ਕਿਆ ਮੌਲਾਨਾ ਨੂਰਾਨੀ ਸਾਹਿਬ ਦੇ ਕਿਸੇ ਜਲਸੇ ਵਿੱਚ ਤਸ਼ੱਦਦ ਹੋਇਆ ਸੀ? ਕਦੇ ਨਹੀਂ, ਕਦੀ ਨਹੀਂ ਸੀ ਹੋਇਆ। ਲੇਕਿਨ ਉਹਨਾਂ ਦੀ ਮਿੱਠੀ ਜ਼ੁਬਾਨ ਇੰਨੀ ਸੀ, ਕਮਾਲ ਹੈ। ਮੈਂ ਗੱਲ ਇਹ ਅਰਜ਼ ਕਰਨਾ ਚਾਹ ਰਿਹਾ ਸੀ ਕਿ ਜਿਹੜੇ ਸੋਚ ਨੂੰ ਲੈ ਕੇ ਇਹ ਖਾਸ ਜਿਹੜੀ ਮਜ਼ਹਬੀ ਜਮਾਤ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਇਹ ਜਿਹੜੀ ਸੋਚ ਨੂੰ ਲੈ ਕੇ ਅੱਗੇ ਵਧੀ ਗਈ ਹੈ, ਉਸ ਸੋਚ ਨੂੰ ਬੜਾਵਾ ਦੇਣ ਵਾਲੇ ਤੇ ਉਹੀ ਪੋਲੀਟੀਕਲ ਲੀਡਰ ਸਨ ਜਿਹੜੇ 70 ਦੀ ਦਿਹਾਈ ਵਿੱਚ ਸਨ, ਜਿਨ੍ਹਾਂ ਨੂੰ ਹੋਰ ਕਿਤੇ ਰਿਫਿਊਜ ਨਹੀਂ ਸੀ ਲੱਭਦਾ ਤੇ ਉਹ ਮਜ਼ਹਬੀ ਕਾਰਡ ਖੇਲਦੇ ਸਨ। ਕਿਆ ਇਹ ਗੱਲ ਐਵੇਂ ਨਹੀਂ ਹੈਗੀ? ਜੀ ਬਿਲਕੁਲ, ਮੈਂ ਤੁਹਾਡੇ ਨਾਲ 100% ਮੁਤਫਿਕ ਹਾਂ।
ਯਾਨੀ ਬਜਾਏ ਲੇਕਿਨ ਅਸੀਂ ਸੁਣਵਾਈ ਨਹੀਂ ਇਸਦੇ ਸੀ ਨਾ ਕਿ ਉਹਨਾਂ ਸਾਰੇ ਦਾ ਦੀ, ਸਾਰਾ ਅਸੀਂ ਉਹਨਾਂ ਕਹਿੰਦੇ ਹਾਂ ਨੂੰ ਜੀ ਬਿਲਕੁਲ ਸਹੀ ਕਹਿ ਰਹੇ ਹੋ ਰਿਆਸਤੀ। ਤੁਸੀਂ, ਹਾਂ ਬਿਲਕੁਲ ਸਹੀ ਕਹਿ ਰਹੇ ਹੋ। ਉਹਨਾਂ ਨੂੰ ਮਾਸ਼ਾਅੱਲਾ ਯਾਨੀ ਕਿ ਪਾਰ ਬਣਾ ਕੇ ਜਵਾਨ ਕਰਕੇ ਤਗੜੇ ਪਹਿਲਵਾਨ ਬਣਾਉਣ ਚ ਤਾਂ 70-80 ਦੀ ਦਾਈ ਹੈ ਨਾ। ਉਹਦੇ ਚ ਜ਼ਿਆਉਲ ਹਕ ਡਿਕਟੇਟਰ ਦਾ ਹੱਥ ਹੈ ਨਾ। ਇਹ ਡਿਕਟੇਟਰ ਨੇ, ਜ਼ਿਆਉਲ ਹਕ ਨੇ ਪੂਰੇ ਮੁਲਕ ਦੇ ਵਿੱਚ ਐਸਾ ਮਾਹੌਲ ਬਣਾਇਆ ਕਿ ਇੱਕ ਖਾਸ ਤਰ੍ਹਾਂ ਦੀ, ਇੱਥੇ ਨਹੀਂ ਹੁਣ ਸਾਡੇ ਮਗਰਬੀ ਮਾਸ ਤੇ ਕੀ ਪਿਆ ਹੁੰਦਾ ਇੱਕ ਅਲੱਗ ਹੈ। ਕਿਆ ਇਹ ਵੀ ਉਸੇ ਦੌਰ ਚ ਨਹੀਂ ਹੋਇਆ ਕੰਮ ਸ਼ੁਰੂ? ਉਸੇ ਦੌਰ ਚ ਕਿਆ ਇਹ ਕੰਮ ਉਸੇ ਸ਼ੁਰੂ ਦੌਰ ਚ ਮਾਮਲਾਤ ਹੋਏ ਨੇ ਨਾ? ਰੰਗ ਅੱਜ ਬਿਰੰਗੀਆਂ ਤੁਸੀਂ ਆਖੋ ਜੀ ਤਨਜ਼ੀਮਾਂ ਅੱਜ ਉਸੇ ਅਸੀਂ ਦੌਰ ਇਹਨਾਂ ਨੂੰ ਦੀਆਂ। ਖਤਮ ਕਰਨਾ ਹੈ ਤੇ ਡਿਸਮੈਂਟਲ ਕਰਨਾ ਹੈ। ਤੁਸੀਂ ਸਾਰੇ ਇੱਕ ਹੀ ਘੁਮਿਆਰ ਦੇ ਘੜੇ ਭਾਂਡੇ ਹੋ, ਇੱਕ ਹੀ ਅੱਛਾ ਇੱਕ ਹੀ ਚਲੋ, ਤੁਹਾਡੀ ਮੁਸੰਨਫ ਦੀਆਂ ਮਿਹਰਬਾਨੀ ਬਣਾਈਆਂ ਹੈ। ਅਰਜ਼ ਤਸਵੀਰਾਂ ਹੋ। ਕਰਨ ਦਾ ਮਤਲਬ ਇਹ ਹੈ ਕਿ ਉਹ ਤੇ ਗੱਲ ਹੋ ਮੁੱਕੀ, ਮੁੱਕ ਗਈ। ਹੁਣ ਅੱਗੇ ਕੀ ਕਰਨਾ ਹੈ? ਕਿਆ ਹਕੂਮਤ ਦੀ ਜਾਂ ਰਿਆਸਤ ਦੀ ਜਿਹੜੀ ਇਹ ਪਾਲਿਸੀ ਹੈਗੀ ਕਿ ਕਿਸੇ ਕਿਸਮ ਦੀ ਐਸੀ ਸ਼ਰਪਸੰਦੀ, ਫਸਾਦ, ਐਸਾ ਸੜਕਾਂ ਨੂੰ ਰੋਕਣ ਵਾਲਾ ਪ੍ਰੋਗਰਾਮ, ਐਸੇ ਪ੍ਰੋਟੈਸਟ ਜਿਹੜੇ ਕਿ ਬਿਲਕੁਲ ਲਾਯਾਨੀ ਨੇ, ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕਿਆ ਇਹ ਨੁਕਤਾ ਨਜ਼ਰ ਠੀਕ ਨਹੀਂ ਹੈਗਾ? ਕਿਆ ਇਸ ਵੇਲੇ ਪਾਕਿਸਤਾਨ ਨੂੰ ਅੰਦਰੂਨੀ ਤੌਰ ਤੇ ਸਟੇਬਿਲਿਟੀ ਦੀ ਜ਼ਰੂਰਤ ਨਹੀਂ ਹੈਗੀ? ਬਿਲਕੁਲ ਜ਼ਰੂਰਤ ਹੈ ਜੀ। ਦੇਖੋ ਗੱਲ ਇਹ ਵੇ ਕਿ ਇਹ ਤਰੀਕਾ ਕਾਰ, ਮੈਂ ਤੇ ਆਖਾਂ ਦਾ, ਹੁਣ ਅਸੀਂ ਤੇ ਗੱਲ ਖੁੱਲ ਕੇ ਕਰਨੀ ਹੈ ਨਾ ਆਪਣੇ ਭਰਾਵਾਂ ਦਾ, ਤੁਹਾਨੂੰ ਪਤਾ ਪਰ ਅਦਾਰੇ 'ਚ ਬਹਿ ਕੇ ਤੇ ਖੁੱਲੀ ਖੁੱਲੀ ਗੱਲ ਹੁੰਦੀ ਹੈ। ਗੱਲ ਇਹ ਲੋਕ ਹੈ ਕੌਣ ਨੇ ਜੋ ਇਹ ਕਰਾਉਂਦੇ ਨੇ? ਉਹ ਭਾਈ ਜੀ ਇਹਨਾਂ ਦੇ ਆਪਸ ਦੇ ਝਗੜੇ ਹੁੰਦੇ ਨੇ। ਮੈਨੂੰ ਇਹ ਗੱਲ ਦੱਸੋ, ਇਹ ਸਰਕਾਰ ਜਦੋਂ ਇਹ ਕੰਮ ਸਾਰਾ ਕਰਦੇ ਨੇ, ਹਮੀਦ ਗੁਲ ਸਾਹਿਬ ਰਿਟਾਇਰ ਹੋ ਕੇ ਬਹਿ ਗਏ ਸਨ। ਫਿਰ ਇੱਕ ਦੌਰ ਸੀ ਜਦੋਂ ਨਵਾਜ਼ ਸ਼ਰੀਫ ਸਾਹਿਬ ਦੀ ਗਵਰਨਮੈਂਟ ਸੀ ਤੇ ਇੱਕ ਜ਼ਹੀਰੁਲ ਇਸਲਾਮ ਸਾਹਿਬ ਬੜੇ ਪਪੂਲਰ ਹੋਏ। ਇਹ ਜਿਸ ਵਕਤ ਲੋਕ ਇੱਕ ਮਤਲਬ ਇਹ ਕਿ ਇੱਕ ਪੈਰਲਲ ਜਿਹਾ ਨਿਜ਼ਾਮ ਬਣ ਜਾਂਦਾ ਹੈ, ਉਹ ਪੈਰਲਲ ਨਿਜ਼ਾਮ ਇਹਨਾਂ ਜਥਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਦੇ ਰਿਆਸਤ ਆਪ ਕਿਸੇ ਕੰਮ ਵਾਸਤੇ ਇਸਤੇਮਾਲ ਕਰ ਲੈਂਦੀ ਹੈ, ਨਹੀਂ ਕਰਦੀ ਆਈ? ਮੈਨੂੰ ਇਹ ਦੱਸੋ। ਜਿਸ ਵਕਤ ਉਹ ਅੱਛੇ ਨਹੀਂ ਲੱਗਦੇ ਉਸ ਵੇਲੇ ਉਹਨਾਂ ਦੇ ਖਿਲਾਫ ਹੋ ਜਾਂਦੇ ਨੇ। ਜੇ ਪਾਲਿਸੀ ਬਣਾਣੀ ਹੈ ਫਿਰ ਇੱਕ ਪਾਲਿਸੀ ਬਣਾਓ ਕਿ ਕੋਈ ਮੁਸੱਲਾ ਜੱਥਾ, ਕੋਈ ਪ੍ਰੈਸ਼ਰ ਗਰੁੱਪ, ਚਾਹੇ ਉਹ ਚੱਲਦਾ ਹੈ ਉੱਥੋਂ ਸਿੰਧ ਤੋਂ ਲਾਂਗ ਮਾਰਚ ਕਰਦਾ ਮੌਲਾਨਾ ਸਾਹਿਬ ਜਿਹੜੇ ਨੇ ਉਹ ਵੱਡੇ ਮੌਲਾਨਾ ਸਾਹਿਬ, ਤੇ ਉਹ ਆ ਗਏ ਤੇ ਉਹਨਾਂ ਦੇ ਕੋਲ ਰੱਥ ਬਰਦਾਰ ਲੋਕ ਸਾਰੇ, ਉਹ ਇੱਕ ਹੋਰ ਮਕਤਬਾ ਫਿਕਰ ਦੇ ਲੋਕ ਨੇ, ਇੱਕ ਹੋਰ ਕੋਈ ਲਸ਼ਕਰ ਇੱਕ ਪਾਸੇ ਤਿਆਰ ਹੋਏ ਹੈ। ਇਹ ਸਾਰੇ ਲਸ਼ਕਰਾਂ ਦਾ ਸਹਾਰਾ ਲੈਣਾ ਛੱਡੋ। ਸਾਡੇ ਆਇਨ 'ਚ ਲਿਖਿਆ ਹੈ ਕਿ ਕੋਈ ਲਸ਼ਕਰ ਨਹੀਂ ਬਣੇਗਾ। ਬਿਲਕੁਲ ਠੀਕ ਹੈ, ਕੋਈ ਲਸ਼ਕਰ ਨਹੀਂ ਬਣੇਗਾ। ਲੇਕਿਨ ਤੁਸੀਂ ਇਹਨਾਂ ਨੂੰ ਲਸ਼ਕਰ ਇਸ ਤੋਂ ਨਹੀਂ ਕਹਿ ਸਕਦੇ ਕਿ ਉਹ ਤੇ ਇੱਕ ਰਜਿਸਟਰਡ ਪੋਲੀਟੀਕਲ ਪਾਰਟੀ ਨੇ, ਉਹਨਾਂ ਦੀ ਰਿਪਰੈਜ਼ੈਂਟੇਸ਼ਨ ਨੇ, ਬੇਸ਼ੁਮਾਰ ਉਹਨਾਂ ਨੇ ਵੋਟ ਲਏ ਸਨ ਪਿਛਲੇ ਇਲੈਕਸ਼ਨ ਵਿੱਚ ਵੀ, ਇਸ ਇਲੈਕਸ਼ਨ ਵਿੱਚ ਵੀ। ਇਹ ਵੀ ਉਵੇਂ ਦੀ ਇੱਕ ਸਿਆਸੀ ਜਮਾਤ ਵੀ ਹੈ ਜਿਵੇਂ ਦੀਆਂ ਦੂਜੀਆਂ ਸਿਆਸੀ ਜਮਾਤਾਂ ਨੇ, ਉਹ ਭਾਵੇਂ ਪੀਐਮਐਲ ਬਿਲਕੁਲ ਮੈਂ ਤੁਹਾਡੇ ਨਾਲ ਐਗਰੀ ਕਰਦਾ। ਪਾਰਟੀ ਹੈ। ਹੁਣ ਅਸੀਂ ਇਹਨਾਂ ਨੂੰ, ਸਾਨੂੰ ਕੀ ਹੱਕ ਹੈ ਕਿ ਅਸੀਂ ਇਹਨਾਂ ਨੂੰ ਜੱਥੇ ਕਰਾਰ ਦਈਏ? ਕਿਸ ਬੁਨਿਆਦ ਤੇ ਅਸੀਂ ਇਹਨਾਂ ਨੂੰ ਜੱਥੇ ਕਰਾ? ਹਾਂ, ਉਹਨਾਂ ਦੀ ਜਿਹੜਾ ਉਹਨਾਂ ਦਾ ਅਮਲ ਹੈ ਉਹਦੇ ਤੇ ਤਨਕੀਦ ਅਸੀਂ ਕਰ ਸਕਦੇ ਹਾਂ ਕਿ ਉਹਨਾਂ ਨੂੰ ਅਮਲ ਹੈ ਨਾ ਜੀ। ਮੈਂ ਕਹਿੰਦਾ ਅਮਲ ਹੈ। ਤੁਸੀਂ ਗੱਲ ਸਾਰੀ ਤੁਹਾਡੀ ਗੱਲ ਤੇ ਕੱਟਣ ਹੁੰਦੀ, ਅਮਲ ਹੈ। ਸਿਆਸੀ ਪਾਰਟੀ ਦਾ ਮਤਲਬ ਇਹ ਨਹੀਂ ਕਿ ਸਿਆਸੀ ਪਾਰਟੀ ਇਹ ਤੋਂ ਮੁਬਾਰਾ ਹੈ ਦੇ ਤੋਂ। ਜੇ ਪੀਪਲਸ ਪਾਰਟੀ ਜੱਥਾ ਬਣ ਕੇ ਆਵੇ, ਜੱਥੇ ਵਾਲਾ ਰਵੱਈਆ ਕਰੇ, ਤਸ਼ੱਦਦ ਕਰੇ ਲੋਕਾਂ ਨੂੰ, ਦੇਖੋ ਹੁਣ ਮੈਂ ਦੋਹਾਂ ਪਾਸਿਆਂ ਤੋਂ, ਮੈਨੂੰ ਸਖਤ ਦੁੱਖ ਹੈ ਜਿਨ੍ਹਾਂ ਘਰਾਂ ਦੇ ਲੋਕ ਵਿਚਾਰੇ ਜਿਹੜੇ ਨੇ ਉਸ ਦੁਨੀਆ ਤੋਂ ਗਏ ਨੇ, ਚਾਹੇ ਉਹ ਪੁਲਿਸ ਵਾਲੇ ਗਏ ਨੇ। ਔਰ ਪੁਲਿਸ ਵਾਲਿਆਂ ਦਾ ਤਾਂ ਮੈਂ ਆਖਦਾ ਕਿ ਯਾਰ ਉਹ ਕਸੂਰ ਕੀ ਕਰ ਬੈਠੇ ਨੇ ਜੇ ਫੌਜ 'ਚ ਭਰਤੀ ਹੋ ਗਏ ਨੇ? ਤੁਸੀਂ 2017 ਦੇ ਵਿੱਚ ਸਿਰ ਖੁੱਲ ਗਏ ਉਹਨਾਂ ਦਾ, ਉਹਨਾਂ ਦੀਆਂ ਸ਼ਹਾਦਤਾਂ ਹੋਈਆਂ, ਕੀ ਹੋਇਆ? ਤੇ ਪਿੱਛੇ ਪਤਾ ਲੱਗਾ ਜੀ ਕੋਈ ਇੱਕ ਵੱਡੇ ਸਾਹਿਬ ਜਿਹੜੇ ਨੇ ਉਹ ਫੈਜ਼ ਹਮੀਦ ਸਾਹਿਬ ਦੇ ਦਸਤਖਤ ਵੀ ਉਹਦੇ ਤੇ ਸ਼ਾਮਲ ਨੇ। ਉਹ ਬਾਈ ਕੌਣ ਕਰਵਾ ਰਿਹਾ ਸੀ? ਇੱਕ ਪਾਸੇ ਵੀ ਉਹ, ਦੂਜੇ ਪਾਸੇ ਤੁਸੀਂ ਉਹਨਾਂ ਨੂੰ ਖੜਾ ਕੀਤੇ ਆਉਂਦਾ ਹੈ। ਆਪਣਾ ਮਾਈਂਡ ਕਲੀਅਰ ਕਰੋ। ਇਹ ਲੋਕਾਂ ਦੀਆਂ ਜਾਨਾਂ ਜਿਹੜੀਆਂ ਨੇ, ਨਾ ਪੁਲਿਸ ਵਾਲਿਆਂ ਦੀਆਂ ਜਾਨਾਂ ਸਸਤੀਆਂ ਨੇ, ਨਾ ਉਹਨਾਂ ਮਜ਼ਬੀ ਜਿਹੜੇ ਦਿਲ 'ਚ ਅਕੀਦਾ ਲੈ ਕੇ ਆਉਂਦੇ ਨੇ, ਨਾ ਉਹਨਾਂ ਦੀਆਂ ਜਾਨਾਂ ਸਸਤੀਆਂ ਨੇ। ਰਿਆਸਤ ਨੇ ਹੁਣ ਆਪਣਾ ਮਾਈਂਡ ਜਿਹੜਾ ਹੈਗਾ ਕਲੀਅਰ ਕਰ ਲਿਆ। ਕਮ ਅਜ਼ ਕਮ ਸਾਡੇ ਕੰਨੀ ਤੇ ਇਹ ਆਵਾਜ਼ ਪੈਂਦੀ ਹੈਗੀ ਹੈ ਜੀ। ਕਮਲਾ ਗੱਲ ਕਰੇ, ਸਿਆਣਾ ਕਿਆਸ ਕਰੇ। ਜਿਹੜੇ ਆਰ ਨੇ ਉਹਨਾਂ ਤੋਂ ਅਸੀਂ ਦੇਖੋ ਟੇਵੇ ਲਾਣੇ ਆ ਨਾ, ਅਸੀਂ ਕੋਈ ਉੱਥੋਂ ਗੱਲਾਂ ਜਾ ਕੇ ਸਾਨੂੰ ਜਾ ਕੇ ਸੁਣ ਕੇ ਤਾਂ ਨਹੀਂ ਆਏ। ਲੇਕਿਨ ਆਰ ਇਹ ਦੱਸਦੇ ਨੇ ਕਿ ਰਿਆਸਤ ਨੇ ਉਹਨੇ ਤਹਈਆ ਕਰ ਲਿਆ, ਮਾਈਂਡ ਕਲੀਅਰ ਕਰ ਲਿਆ ਕਿ ਕਿਸੇ ਕਿਸਮ ਦੀ ਵੀ ਐਸੀ। ਅੱਛਾ ਭੱਟੀ ਸਾਹਿਬ ਇੱਕ ਗੱਲ ਦੱਸੋ, ਹੋ ਗਿਆ ਮਾਈਂਡ ਕਲੀਅਰ ਹੋ ਗਿਆ, ਠੀਕ ਹੋ ਗਿਆ। ਜੇ ਕੱਲ ਕਿਸੇ ਸਿਆਸੀ ਜਮਾਤ ਨੂੰ ਫਿਰ ਥੋੜਾ ਜਿਹਾ ਝੂਣਾ ਮਾਰਨਾ ਪਿਆ, ਝਟਕਾ ਦੇਣਾ ਪਿਆ, ਫਿਰ ਕੀ ਕਰੋਗੇ? ਨਹੀਂ ਕੀ ਕਰਨਾ? ਉਹ ਸਿਆਸੀ ਜਮਾਤਾਂ ਦੋ ਵੱਡੀਆਂ ਜਮਾਤਾਂ ਸਨ ਨਾ, ਦੋ ਵੱਡੀਆਂ ਜਮਾਤਾਂ ਆਪਸ ਵਿੱਚ ਰਲ ਗਈਆਂ।
ਹੁਣ ਤੇ ਚਲੋ ਇੱਕ ਹੋਰ ਜਮਾਤ ਹੈ ਵੇ, ਉਹ ਕੰਮ ਆ ਜਾਦੀ, ਤੇ ਜੇ ਉਹ ਵੀ ਨਾ ਮੰਨੇ ਤੇ ਫਿਰ ਕੀ ਕਰੋਗੇ? ਅੱਛਾ ਚੂਣਾ ਕੋਈ ਦੇਣਾ ਗੱਲ, ਹੋਇਆ ਤੇ ਫਿਰ ਕੀ ਕਰੋਗੇ? ਇਹ ਦੇਣ ਦੀ ਲੋੜ ਹੀ ਨਹੀਂ ਨਾ ਪੈਣੀ ਚਾਹੀਦੀ ਜੀ। ਅਸੀਂ ਤੇ ਇਹੀ ਗੱਲ ਕਰਨੇ ਆ ਇਹ ਕਿ ਗੱਲ ਉਹਨਾਂ ਦਾ ਕੰਮ ਉਹਨਾਂ ਨੂੰ ਕਰਨ ਦਿਓ, ਸਿਆਸੀ ਜਮਾਤਾਂ। ਲੇਕਿਨ ਇੱਕ ਗੱਲ ਜਿਹੜੀ ਹੈ ਉਹ ਕਿਤੇ ਨਾ ਕਿਤੇ ਤੁਹਾਨੂੰ ਹੱਦ ਲੈਣੀ ਪਵੇਗੀ। ਮਿਸਲ ਪੂਰੀ ਦੁਨੀਆ 'ਚ ਸਿਆਸੀ ਜਮਾਤਾਂ ਨੇ, ਪੂਰੀ ਦੁਨੀਆ 'ਚ ਸਿਆਸੀ ਜਮਾਤਾਂ ਜਿਹੜੀਆਂ ਨੇ ਉਹ ਬਾਹਰ ਵੀ ਨਿਕਲਦੀਆਂ ਨੇ, ਆਪਣਾ ਪ੍ਰੋਟੈਸਟ ਜਿਹੜਾ ਹੈ ਉਹ ਰਿਕਾਰਡ ਵੀ ਕਰਾਉਂਦੀਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ। ਲੇਕਿਨ ਸਿਆਸੀ ਜਮਾਤਾਂ ਹੋਣ ਦਾ ਮਤਲਬ ਇਹ ਹੈਗਾ ਕਿ ਉਹ ਪਾਰਲੀਮੈਂਟ ਦੇ ਅੰਦਰ ਬਹਿ ਕੇ ਆਪਣੇ ਇਤਜਾਜ ਦੇ ਰਿਕਾਰਡ ਕਰਵਾਉਣ, ਬਜਾਏ ਇਸ ਦੇ ਕਿ ਕੋਈ ਸਿਆਸੀ ਜਮਾਤ ਵੀ ਰਸਤਾ ਰੋਕੇ, ਨਿਜ਼ਾਮੇ ਜ਼ਿੰਦਗੀ ਨੂੰ ਜਾਮ ਕਰੇ, ਹਸਪਤਾਲਾਂ ਜਾਂ ਦੇਖੋ ਇਹਨਾਂ ਲੋਕਾਂ ਨੇ ਅਗਰ ਪੁਲਿਸ ਦੀ ਜਿਹੜੀਆਂ ਗੱਡੀਆਂ ਨੇ ਉਹ ਵੀ ਖੋਹ ਲਈਆਂ, ਆਮ ਲੋਕਾਂ ਦੀਆਂ ਗੱਡੀਆਂ ਵੀ ਖੋਹ ਲਈਆਂ, ਲੋਕਾਂ ਦੀਆਂ ਗੱਡੀਆਂ ਸਾੜ ਦਿੱਤੀਆਂ, ਲੋਕਾਂ ਦੇ ਰਸਤੇ ਬੰਦ ਕਰ ਦਿੱਤੇ, ਕਈ ਮਰੀਜ਼ ਹਸਪਤਾਲਾਂ ਨੂੰ ਜਾ ਰਹੇ ਹੋਣਗੇ, ਕਈ ਲੋਕੀ ਆਪਣੇ ਕੰਮਾਂ ਅਦਾਲਤਾਂ ਨੂੰ ਜਾ ਰਹੇ ਹੋਣਗੇ, ਸਟੂਡੈਂਟਸ ਐਗਜ਼ਾਮ ਦੇਣ ਜਾ ਰਹੇ ਹੋਣਗੇ ਜਾਂ ਪੜ੍ਹਨ ਜਾ ਰਹੇ ਹੋਣਗੇ। ਦੱਸੋ ਨਾ ਉਹਨਾਂ ਲੋਕਾਂ ਦਾ। ਸੋ ਮੇਰਾ ਅਰਜ਼ ਕਰਨ ਦਾ ਮਤਲਬ ਇਹ ਹੈ ਕਿ ਮੁਹੱਜ਼ਬ ਦੁਨੀਆ, ਮਤਲਬ ਉਹ ਤੁਹਾਡੀ ਗੱਲ ਠੀਕ ਹੈ। ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਤੁਸੀਂ ਮੇਰੇ ਪੁਆਇੰਟ ਤੇ ਵੀ ਜਰਾ ਸਮਝੋ ਨਾ, ਉਹਦੇ ਤੋਂ ਤੁਸੀਂ ਆਉਂਦੇ ਨਹੀਂ ਉਸ ਪਾਸੇ। ਉਹ ਤੁਹਾਡੀ ਗੱਲ ਠੀਕ ਹੈ, ਲੇਕਿਨ ਇੱਕ ਬੰਦਾ ਜਿਹੜਾ ਚੂੜੀਆਂ ਤੋਂ ਚੱਲਿਆ ਹੈ, ਜਿਹੜਾ ਮੀਆਂ ਚੰਨੂ ਤੋਂ ਟੁਰਿਆ ਹੈ, ਜਿਹੜਾ ਦਿਲ ਵਿੱਚ ਇੱਕ ਜਜ਼ਬਾ ਔਰ ਇਸ਼ਕ ਲੈ ਕੇ ਚੱਲਿਆ, ਕਿਆ ਜਿਹੜੇ ਉੱਥੇ ਗਜ਼ਾ ਦੇ ਮੁਸਲਮਾਨ ਸਨ ਉਹਨਾਂ ਤੇ ਜੋ ਕੁਝ ਹੁੰਦਾ ਰਿਹਾ ਉਹ ਤੁਹਾਡਾ ਦਿਲ ਨਹੀਂ ਸੀ ਦੁਖਦਾ? ਕਿਆ ਮੇਰਾ ਦਿਲ ਨਹੀਂ ਸੀ ਦੁਖਦਾ? ਅੱਛਾ, ਉਹ ਵਿਚਾਰਾ ਤੇ ਇਸ ਵਾਸਤੇ ਆ ਰਿਹਾ ਹੈ ਕਿ ਮੈਂ ਇੱਕ ਬਹੁਤ ਵੱਡੇ ਕਾਜ਼ ਵਾਸਤੇ ਜਾ ਰਿਹਾ। ਮੈਂ ਕਹਿੰਦਾ ਵਾਂ ਲੋਕਾਂ ਨੂੰ ਇਸਤੇਮਾਲ ਕਰਕੇ, ਉਹਨਾਂ ਨੂੰ ਕਿਸੇ ਕਾਜ਼ ਦਾ ਨਾਂ ਦੇ ਕੇ, ਉਹ ਕਰਕੇ ਤੇ ਬਾਅਦ ਦੇ ਵਿੱਚ ਤੁਸੀਂ ਕਿਰਾਇਆ ਵੀ ਦੇ ਕੇ ਪੱਲੇ ਵਜਾਉਂਦੇ ਹੋ ਕਿ ਸ਼ਾਬਾਸ਼ ਹਮ ਵੀ ਆਪਕੇ ਸਾਥ ਹੈ। ਇਹ ਵੇਖਿਆ ਨਾ, ਉਹ ਕਿਰਾਇਆ ਦੇ। ਉਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ, ਉਹ ਮਾਸੂਮ ਨੇ। ਉਹਨਾਂ ਦੀਆਂ ਜਾਨਾਂ, ਪੁਲਿਸ ਵਾਲਿਆਂ ਦੀਆਂ ਜਾਨਾਂ ਬਹੁਤ ਕੀਮਤੀ ਨੇ, ਉਹਨਾਂ ਦੀਆਂ ਜਾਨਾਂ। ਨਾ ਉਹ ਤਸ਼ੱਦਦ ਹੋਣਾ ਚਾਹੀਦਾ ਹੈ, ਨਾ ਉਸ ਤਰੀਕੇ ਦੇ ਨਾਲ। ਹੁਣ ਤੇ ਸਾਨੂੰ ਦੱਸਣ ਵੀ ਉਹ ਕਈ ਫਿਗਰਸ ਆ ਰਹੀਆਂ ਨੇ, ਤੁਸੀਂ ਵੇਖਿਆ ਨਾ ਸੋਸ਼ਲ ਮੀਡੀਆ, ਜਿਸ ਤਰ੍ਹਾਂ ਮੀਡੀਆ ਆਪਣੀ ਇਹ ਰੈਲੀ ਸ਼ੁਰੂ ਕੀਤੀ ਸੀ TLP ਨੇ, ਤੇ ਦੱਸਣ ਵਾਲੇ ਦੱਸਦੇ ਨੇ ਕਿ ਹਕੂਮਤ ਨੇ ਇਹਨਾਂ ਨੂੰ ਕਿਹਾ ਕਿ ਗਜ਼ਾ ਦਾ ਮਾਮਲਾ ਜਿਹੜਾ ਹੈ ਉਹ ਸੈਟਲ ਹੋ ਗਿਆ ਹੈਗਾ, ਜੰਗਬੰਦੀ ਹੋ ਰਹੀ ਹੈਗੀ ਹੈ, ਤੇ ਤੁਸੀਂ ਇਹ ਜਿਹੜੀ ਆਪਣੀ ਰੈਲੀ ਹੈਗੀ ਹੈ ਇਹਨੂੰ ਮਹਿਦੂਦ ਰੱਖੋ, ਇੱਥੇ ਤੁਹਾਨੂੰ ਕੋਈ ਜਗ੍ਹਾ ਦੇ ਦਿੰਦੇ ਆ, ਤੁਸੀਂ ਆਪਣਾ ਇੱਕ ਉਹ ਇਜ਼ਹਾਰੇ ਯਕਜਹਿਤੀ ਕਰੋ, ਔਰ ਤੁਸੀਂ ਆਪਣਾ ਜਿਹੜਾ ਆਪਣਾ ਵਰਕਰ ਹੈ ਉਹਨੂੰ ਵੀ ਇਕੱਠਾ ਕਰਨਾ ਹੁੰਦਾ ਹੈ ਹਰ ਕੁਛ ਅਰਸੇ ਬਾਅਦ, ਉਹਨੂੰ ਐਕਟੀਵੇਟ ਕਰਨ ਵਾਸਤੇ ਉਹਨੂੰ ਵੀ ਤੁਸੀਂ ਬੁਲਾ ਲਓ, ਤੇ ਉਸ ਤੋਂ ਬਾਅਦ ਆਪਣੇ ਘਰੋਂ ਕਰੀ ਜਾਓ। ਇਹਨਾਂ ਕਿਹਾ ਨਹੀਂ ਜੀ ਅਸੀਂ ਤੇ ਇਸਲਾਮਾਬਾਦ ਹੀ ਜਾਣਾ, ਉਸ ਤੋਂ ਥੱਲੇ ਤੇ ਗੱਲ ਹੀ ਨਹੀਂ ਹੋਣੀ। ਸੋ ਹਕੂਮਤ ਦੇ ਲੋਕਾਂ ਨੇ, ਜਿਵੇਂ ਕਿ ਅਸੀਂ ਟੀਵੀਆਂ ਤੇ ਵੀ ਦੇਖਦੇ ਹਾਂ ਕਿ ਬਾਰ-ਬਾਰ ਉਹ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਾ ਕੇ ਮੈਸੇਜ ਦਿੰਦੇ ਰਹੇ ਹਾਂ, ਮੁਜ਼ਾਕਰਾਤ ਵੀ ਕਰਦੇ ਰਹੇ ਹਾਂ ਕਿ ਕੋਈ ਚਲੋ ਸ਼ਦਰੇ ਤੋਂ ਜਾ ਕੇ ਹਟ ਆਓ, ਮੁਰੀਦ ਕੇ ਤੋਂ ਜਾ ਕੇ ਹਟ ਆਓ, ਲੇਕਿਨ ਉਹਨਾਂ ਦੀ ਜ਼ਿੱਦ ਜਿਹੜੀ ਉਹ ਰੁਕਦੀ ਨਹੀਂ ਪਈ ਸੀ, ਤੇ ਸਾਨੂੰ ਅਲਟੀਮੇਟਲੀ ਐਕਸ਼ਨ ਲੈਣਾ ਪਿਆ। ਉਹਨਾਂ ਦਾ ਖਿਆਲ ਹੈ ਗੱਲ ਇਹ ਵੇ ਕਿ ਜਿਹੜੀ ਗੱਲ ਤੇ ਇਹ ਵੇ ਇਹ ਕਿ ਗਜ਼ਾ ਦਾ ਮਸਲਾ ਉਸ ਵੇਲੇ ਤੱਕ ਤਕਰੀਬਨ ਹੱਲ ਹੋ ਗਿਆ, ਐਲਾਨ ਹੋ ਗਿਆ ਕਿ ਉੱਥੇ ਸੀਜ਼ ਫਾਇਰ ਹੋ ਰਹੀ ਹੈ। ਇਹ ਅਗਰ ਕੋਈ ਕਵੇ ਜੀ ਗਜ਼ਾ ਦੇ ਵਾਸਤੇ ਸਿਰਫ ਗਜ਼ਾ ਦਾ ਮਸਲਾ ਸੀ, ਤੇ ਅਕਲ 'ਚ ਨਹੀਂ ਆਉਂਦੀ ਗੱਲ। ਹੁਣ ਸਾਡੇ ਕੋਲ ਸਬੂਤ ਵੀ ਕੋਈ ਨਹੀਂ, ਨਾ ਤੁਹਾਡੇ ਕੋਲ ਕੋਈ ਸਬੂਤ ਹੈ, ਨਾ ਮੈਂ ਕੋਈ ਡਾਕੂਮੈਂਟ ਪੜ੍ਹੇ ਨੇ। ਡਾਟਸ ਤੇ ਮਿਲਾ ਸਕਦੇ ਹਾਂ ਨਾ ਅਸੀਂ। ਤੁਸੀਂ ਦੇਖੋ ਕਿ 2017 ਦੇ ਵਿੱਚ ਕਿਸ ਮਕਸਦ ਵਾਸਤੇ ਧਰਨਾ ਹੋਇਆ, ਤੁਸੀਂ ਦੇਖੋ ਕਿ 2021 ਦੇ ਵਿੱਚ ਜਦੋਂ ਇਮਰਾਨ ਖਾਨ ਸਾਹਿਬ ਦੀ ਹਕੂਮਤ ਸੀ ਕਿਸ ਮਕਸਦ ਵਾਸਤੇ ਧਰਨਾ ਹੋਇਆ। 17 ਤੁਸੀਂ ਜ਼ੇਨ 'ਚ ਰੱਖੋ। ਜ਼ੈਦ ਹਾਮਦ ਸਾਹਿਬ ਕਿਹਾ ਗਿਆ ਪ੍ਰੈਸ਼ਰ ਬਿਲਡ ਕਰਨ ਵਾਸਤੇ। ਹੁਣ ਅੱਜ ਤੁਸੀਂ ਇਹ ਸੋਚਣਾ ਹੈ ਕਿ ਤੁਹਾਡੇ ਉੱਤੇ ਮੈਂ ਛੱਡਣਾ ਵਾ ਕਿ ਤੁਸੀਂ ਇਹ ਵੇਖੋ ਕਿ ਕੌਣ ਪ੍ਰੈਸ਼ਰ ਬਿਲਡ ਕਰਨਾ ਚਾਹੁੰਦਾ ਹੈ, ਔਰ ਉਸ ਪ੍ਰੈਸ਼ਰ ਬਿਲਡ ਕਰਕੇ ਉਹ ਮਕਸਦ ਕੀ ਹਾਸਲ ਕਰਨਾ ਚਾਹੁੰਦਾ ਹੈ। ਮੈਂ ਸਮਝਦਾ ਵਾਂ ਕਿ ਜਿਹੜੇ ਉੱਥੇ ਅਵਾਮ ਉਨਾਸ ਆਏ ਨੇ, ਜਿਹੜੇ ਸਾਡੇ ਭਰਾ ਆਏ ਨੇ, ਨੌਜਵਾਨ ਬਹੁਤ ਵੱਡੀ ਤਾਦਾਦ 'ਚ ਆਏ ਨੇ, ਉਹ ਗਜ਼ਾ ਦੀ ਮੁਹੱਬਤ ਲੈ ਕੇ ਹੀ ਆਏ ਨੇ। ਲੇਕਿਨ ਉਸ ਵੇਲੇ ਜਿਹੜੇ 17 'ਚ ਵੀ ਇਕੱਠੇ ਹੋਏ ਸਨ, ਉਹ ਸਮਝਦੇ ਸਨ ਕਿ ਹਲਫਨਾਮੇ ਵਾਲਾ ਕੰਮ ਬੜਾ ਖਰਾਬ ਹੋਇਆ। ਉਹ ਹਲਫਨਾਮਾ ਤੇ ਦੂਜੇ ਦਿਨ ਹੀ ਵਾਪਸ ਹੋ ਗਿਆ। ਉਹ ਅੱਜ ਤੋਂ ਬਾਅਦ, ਉਹਦੇ ਤੋਂ ਬਾਅਦ ਕੀ ਨਵੀਂ ਚੀਜ਼ ਹੋਈ? ਉਹ ਵਾਪਸ ਹੋਣਾ ਸੀ, ਹੋ ਗਿਆ, ਫਿਰ ਵੀ ਉੱਥੇ ਬੈਠੇ ਰਹੇ। ਅੱਛਾ, ਉਹਨਾਂ ਦਾ ਨਹੀਂ ਕਸੂਰ ਜਿਹੜੀ ਪਿੱਛੇ ਆਪਸ ਦੇ ਵਿੱਚ ਪਾਵਰ ਗੇਮ ਹੈ। ਔਰ ਇਹ ਪਾਵਰ ਗੇਮ, ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਛੱਡਾਂ, ਇਹ ਪਾਵਰ ਗੇਮ ਵੀ ਕੋਈ ਇਹ ਨਹੀਂ ਕਿ ਸਿਆਸੀ ਪਾਰਟੀਆਂ ਦੀਆਂ ਪਾਵਰ ਗੇਮ ਜਾਂ ਉਹ ਸਿਆਸਤਦਾਨ ਤੇ ਖੇਡਦੇ ਨੇ ਪਾਵਰ ਗੇਮ। ਇਹ ਪਾਵਰ ਗੇਮ ਹੋਰ ਨੋਈਅਤ ਦੀ ਹੈ। ਕਦੇ ਕੋਈ ਗੱਲ ਮਨਵਾਣੀ ਹੁੰਦੀ ਏ, ਕਦੇ ਕੋਈ ਚੀਜ਼ ਹੁੰਦੀ ਏ। ਮੈਂ ਸਮਝਦਾ ਵਾਂ ਕਿ ਜਿਹੜੇ ਲੋਕ ਹੁਣ ਬਾਹਰ ਨੇ ਗਰੁੱਪ,
ਜਿਹੜੇ ਬੈਠੇ ਨੇ ਔਰ ਜਿਹੜੇ ਅੰਦਰ ਨੇ ਇਸ ਵਕਤ ਇਕਤਦਾਰ ਦੇ ਵਿੱਚ ਨੇ, ਉਹਨਾਂ ਦੇ ਵਿੱਚ ਅਗਰ ਕੋਈ ਦਰਮਿਆਨ 'ਚ ਚਪਕਲਸ਼ ਏ, ਕੋਈ ਕਸ਼ਮਕਸ਼ ਏ, ਜਾਂ ਅਗਰ ਇੱਕ ਪਾਰਟੀ ਜਿਹੜੀ ਉਹ ਇਕਤਦਾਰ ਤੋਂ ਬਾਹਰ ਏ ਔਰ ਉਹਦੇ ਨਾਲ ਜਿਹੜੇ ਹਮਾਇਤ ਕਰਨ ਵਾਲੇ ਲੋਕ ਨੇ, ਜਿਹੜੇ ਪਹਿਲਾਂ ਬੜੇ ਬੜੇ ਵੱਡੇ ਵੱਡੇ ਅਹੁਦਿਆਂ ਤੇ ਰਹੇ ਨੇ, ਉਹਨਾਂ ਨੂੰ ਅਗਰ ਥੋੜਾ ਜਿਹਾ ਇਹ ਵੇਖ ਕੇ ਯਾਰ ਇਹਦਾ ਕੁਝ ਹੋਣਾ ਚਾਹੀਦਾ ਹੈ, ਔਰ ਉਹ ਜਿਹੜੇ ਇਸ ਵਕਤ ਲੋਕ ਨੇ ਜਿਨ੍ਹਾਂ ਕੋਲ ਇਕਤਦਾਰ ਹੈ ਉਹਨਾਂ ਨਾਲ ਉਹਨਾਂ ਦਾ ਕੋਈ ਇਖਤਲਾਫ ਹੈ, ਤੇ ਉਹਨੂੰ ਕਿਸੇ ਹੋਰ ਤਰੀਕੇ ਨਾਲ ਹੱਲ ਕਰੋ। ਇਹ ਜਥਿਆਂ ਨਾਲ ਅੱਗੇ ਸਾਡੇ ਮੁਲਕ 'ਚ ਹੁੰਦਾ ਆਇਆ ਕਿ ਨਹੀਂ, ਜਦੋਂ ਵੀ ਕੋਈ ਇਖਤਲਾਫ ਹੱਲ ਕਰਨਾ ਲਾਂਗ ਮਾਰਚ ਤੇ ਜਥਿਆਂ ਨਾਲ ਕਰਨਾ ਹੈ। ਬਈ ਜਾਨਾਂ ਜਿਹੜੀਆਂ ਜਾਂਦੀਆਂ ਨੇ ਆਮ ਆਦਮੀ ਦੀਆਂ, ਪੁਲਿਸ ਵਾਲਿਆਂ ਦੀਆਂ, ਲਾਅ ਐਨਫੋਰਸਰਸ ਦੀਆਂ। ਦੇਖੋ ਜੀ, ਗੱਲ ਹੈਗੀ ਹੈ ਕਿ ਪੋਲੀਟੀਕਲ ਪਾਰਟੀਜ਼ ਹੋਣ ਦਾ ਫਾਇਦਾ ਇਹ ਹੋਣਾ ਚਾਹੀਦਾ ਹੈ ਕਿ ਪੋਲੀਟੀਕਲ ਪਾਰਟੀਜ਼ ਦੇ ਜਿਹੜੇ ਸਰਕਰਦਾ ਲੋਕ ਨੇ ਉਹਨਾਂ 'ਚ ਇੰਨੀ ਕੈਪੇਬਿਲਿਟੀਜ਼ ਹੋਣ ਕਿ ਇਹੋ ਜਿਹੇ ਸਾਰੇ ਮਾਮਲਾਤ ਜਿਹੜੇ ਨੇ ਉਹਨੂੰ ਡਾਇਲਾਗ ਨਾਲ, ਗੱਲਬਾਤ ਨਾਲ ਡਿਫਿਊਜ਼ ਕਰਨ ਦੀ ਉਹਨਾਂ 'ਚ ਐਬਿਲਿਟੀ ਹੋਵੇ। ਦੁੱਖ ਇਸ ਗੱਲ ਦਾ ਹੈਗਾ ਹੈ ਕਿ ਇਹਨਾਂ ਦੇ ਜਿਨ੍ਹਾਂ ਨੂੰ ਅੱਜ ਸ਼ਰਪਸੰਦ ਉਹ ਕਹਿ ਰਹੇ ਨੇ ਜਾਂ ਫਸਾਦੀ ਕਹਿ ਰਹੇ ਨੇ, ਉਹਨਾਂ ਨੂੰ ਡਾਇਲਾਗ ਦੇ ਨਾਲ ਉਹਨਾਂ ਨੂੰ ਡਿਫਿਊਜ਼ ਕੀਤਾ ਜਾ ਸਕਦਾ ਸੀ। ਅਗਰ ਇਹ ਸਮੇਂ ਦੇ ਨਹੀਂ ਕੀਤਾ ਜਾ ਸਕਦਾ ਤੇ ਇਹਨਾਂ ਦੀ ਨਾਕਾਮੀ ਉਹ ਭਾਵੇਂ ਦੇਖੋ ਜੀ, ਅਲਟੀਮੇਟਲੀ ਜ਼ਿੰਮੇਵਾਰੀ ਜਿਹੜੀ ਹੈ ਉਹ ਵਕਤੀ ਹਕੂਮਤ ਦੀ ਹੁੰਦੀ ਹੈ ਕਿਸੇ ਕਿਸਮ ਦੀ ਖਰਾਬੀ ਦੀ ਵੀ। ਜਿਹੜਾ ਇਹ ਹੈ ਨਾ ਜੀ ਰਵੱਈਆ ਕਿ वो जी हम खुद ठीक हो जाए तो बाकी सब ठीक हो जाते हैं, ਇਹ ਖੁਦ ਠੀਕ ਉਸ ਤਰ੍ਹਾਂ ਕੋਈ ਨਹੀਂ ਹੁੰਦਾ। ਕਾਨੂੰਨ ਔਰ ਉਸ ਤੋਂ ਬਾਅਦ ਜਿਹੜੀ ਵਕਤੀ ਹਕੂਮਤ ਹੁੰਦੀ ਹੈ ਉਹਦਾ ਕਾਨੂੰਨ ਔਰ ਨਾਲ ਨਾਲ ਉਹ ਲੋਕੀ ਉਹਨਾਂ ਦੀ ਇੰਤਜ਼ਾਮੀਆ ਜਿਹੜੀ ਉਹ ਮਿਲ ਕੇ ਕੋਸ਼ਿਸ਼ਾਂ ਕਰਦੀ ਚੀਜ਼ਾਂ ਠੀਕ ਕਰਨੀ। ਸੋ ਮੈਂ ਸਮਝਣਾ ਕਿ ਇਹ ਹਕੂਮਤ ਦੀ ਨਾਕਾਮੀ ਹੈ ਬਹਰਹਾਲ, यानी एक्शन तक गल जानी ही नहीं चाहिए। और दूजी तरफों जेड़े मिसमैनेज होया ना जी, मिसमैनेज बहुत बड़ी मिसमैनेजमेंट है। अगे मिसमैनेज सानिया माड़ा टाउन मिसमैनेज होया, आज तक पिछू नहीं लथा, हुण इह सानिया हो गया, लोकां नूं पता ते लग ही गया। तुसीं पाओ असीं भी नहीं, मतलब असां भी इत्थे बहना है ना, असीं हुण क्यों अपना बांह कढ के कभी असीं बड़े वरियाम बन गए हां। जो कुछ होया सब नूं पता है, जो कुछ होया सब नूं पता है, और बहुत अफसोस ला के बहुत तकलीफ दे ਇਹ ਤੇ ਅਨਾਰਕੀ ਦੀ ਪੁਲਿਸ ਵਾਲੇ ਜਿਹੜੇ ਨੇ ਉਹਨਾਂ ਦੀ ਜਾਨ ਗਈ ਹੈ, ਉਹ ਵੀ ਤਕਲੀਫ ਦੇਵੇ। ਅਗਰ ਮਾਸੂਮ ਸ਼ਹਿਰੀ ਮਰੇ ਨੇ ਉਹਦੀ ਵੀ ਉਹ ਵੀ ਤਕਲੀਫ ਦੇਵੇ, ਦੋਵੇਂ। ਇਹ ਨਹੀਂ ਸੀ ਹੋਣਾ ਚਾਹੀਦਾ, ਇਹ ਨਹੀਂ ਸੀ ਹੋਣਾ ਚਾਹੀਦਾ। ਅੱਛਾ ਇਹ ਦੱਸੋ ਕਿ ਅੱਗੇ ਤੁਸੀਂ ਹੁਣ ਕੀ ਦੇਖਦੇ ਹੋ? ਤੁਸੀਂ ਉੱਥੇ ਬੈਠੇ ਹੋ ਲਾਹੌਰ ਦੇ ਵਿੱਚ, ਤੁਹਾਨੂੰ ਕੀ ਨਜ਼ਰ ਆਉਂਦਾ ਹੈ ਕਿ ਕਿੱਦਾਂ ਦੀ ਸੂਰਤ ਹਾਲ ਬਣੇਗੀ? ਦੇਖੋ ਮੇਰੇ ਖਿਆਲ ਦੇ ਵਿੱਚ ਇੱਕ ਤੇ ਇਹ ਜਿਹੜਾ ਹੈ ਨਾ ਮਾਮਲਾ, ਇਹ ਵੀ ਜ਼ਰੂਰਤ ਤੋਂ ਜ਼ਿਆਦਾ ਹੱਦ ਤੋਂ ਵੱਧ ਗਏ ਨੇ। ਇੱਕ ਮਜ਼ਹਬੀ ਨਜ਼ਰੀਆਤ ਰੱਖਣ ਵਾਲੀ ਪਾਰਟੀ ਮੋਸਟ ਵੈਲਕਮ ਸੀ ਇਸ ਮੁਲਕ 'ਚ। ਮੈਂ ਕਹਿੰਦਾ ਮਜ਼ਹਬੀ ਨਜ਼ਰੀਆਤ ਦੀ ਗੱਲ ਵੀ ਨਹੀਂ, ਗੱਲ ਇਹ ਵੇ ਕਿ ਕੋਈ ਪਾਰਟੀ ਵੀ ਅਗਰ ਤਸ਼ੱਦਦ ਦਾ ਰਾਸਤਾ ਅਖਤਿਆਰ ਕਰ ਲਵੇ, ਬੇਸ਼ੱਕ ਉਹਦੇ ਸਿਆਸੀ ਨਜ਼ਰੀਆਤ ਹੋਣ, ਪੀਪਲਸ ਪਾਰਟੀ ਉਹਦੇ ਸਿਆਸੀ ਨਜ਼ਰੀਆਤ ਨੇ, ਲੇਕਿਨ ਉਹ ਆਪਣੇ ਨਜ਼ਰੀਆਤ ਵਾਸਤੇ ਅਗਰ ਇਸ ਤਰ੍ਹਾਂ ਦਾ ਰਵੱਈਆ ਕੰਸਿਸਟੈਂਟ ਮੁਸਤਕਿਲ ਬਣਾ ਲਵੇ, ਇੱਕ ਵਾਰੀ, ਦੂਜੀ ਵਾਰੀ, ਤੀਜੀ ਵਾਰੀ, ਹੋਰ ਤਰੀਕਾ ਹੀ ਕੋਈ ਨਹੀਂ, ਤੇ ਫਿਰ ਡੈਫੀਨੇਟਲੀ ਸਾਡਾ ਮੁਲਕ ਇਸ ਵੇਲੇ ਕਿਸੇ ਇੰਤਸ਼ਾਰ ਦਾ ਮੁਤਹਮਲ ਨਹੀਂ ਹੋ ਸਕਦਾ। ਇੱਕ ਗੱਲ ਤੇ ਤੈਅ ਵੇ ਕਿ ਇਸ ਰਿਆਸਤ ਦੇ ਅੰਦਰ ਹਰ ਕਿਸਮ ਦਾ ਇੰਤਸ਼ਾਰ ਜਿਹੜਾ ਉਹਦਾ ਖਾਤਮਾ ਹੋਣਾ ਹੈ ਔਰ ਹੋਣਾ ਚਾਹੀਦਾ ਹੈ, ਚਾਹੇ ਕਿਉਂਕਿ ਇਸ ਵਕਤ ਅਸੀਂ ਆਲਮੀ ਸਤ੍ਹਾ ਤੇ ਇਤਫਾਕ ਦੇ ਨਾਲ ਜੋ ਸਾਡਾ ਸਟੇਚਰ ਬਣ ਗਿਆ, ਜੋ ਰੋਲ ਅਸੀਂ ਅਦਾ ਕਰ ਰਹੇ ਹਾਂ, ਸਾਡੇ ਦੁਸ਼ਮਣਾਂ ਦੀ ਤਾਦਾਦ ਸੱਜੇ ਖੱਬੇ ਜਿਸ ਤਰ੍ਹਾਂ ਦੋਹਾਂ ਪਾਸੇ ਹੋ ਗਈ ਹੈ, ਕਿਸ ਤਰ੍ਹਾਂ ਅਸੀਂ ਇੰਤਸ਼ਾਰ ਆਪਣੀਆਂ ਸਰਹੱਦਾਂ ਦੇ ਅੰਦਰ ਬਰਦਾਸ਼ਤ ਕਰ ਸਕਦੇ ਹਾਂ? ਸੋ ਇਹਨੇ ਖਤਮ ਹੋਣਾ ਹੈ। ਮੈਂ ਸਮਝਦਾ ਅੱਲਾਹ ਕਰੇ ਭੱਟੀ ਸਾਹਿਬ ਕਿ ਇਹ ਕੋਈ ਐਸੀ ਸੂਰਤ ਨਿਕਲੇ ਕਿ ਇਹ ਅੱਛੇ ਤਰੀਕੇ ਨਾਲ, ਅੱਛੇ ਅੰਦਾਜ਼ ਦੇ ਨਾਲ ਇੱਕ ਸਿਆਸੀ ਪਾਰਟੀ ਦਾ ਰੋਲ ਅਦਾ ਕਰਨ। ਬੜੀ ਜ਼ਰੂਰਤ ਹੈ ਸਿਆਸੀ ਪਾਰਟੀਆਂ ਦੀ ਇਸ ਮੁਲਕ ਨੂੰ, ਚਾਹੇ ਮਜ਼ਹਬੀ ਨੇ ਚਾਹੇ ਸਿਆਸੀ ਨੇ। ਅਗਰ ਐਸੀ ਸੂਰਤ ਹੋਵੇ ਤੇ ਫਿਰ ਪਾਰਟੀਆਂ ਨੂੰ ਡਿਸਮੈਂਟਲ ਕਰਨਾ ਮਸਲੇ ਦਾ ਹੱਲ ਨਹੀਂ ਹੁੰਦਾ। ਪਾਰਟੀਆਂ ਡਿਸਮੈਂਟਲ ਕਰ ਲਵੋ ਤੇ ਬੰਦੇ ਡਿਸਮੈਂਟਲ ਤੇ ਨਹੀਂ ਹੋਣ ਲੱਗੇ, ਬੰਦੇ ਤੇ ਉੱਥੇ ਹੀ ਰਹਿਣੇ ਨੇ, ਉਹ ਕਿਸੇ ਹੋਰ ਸ਼ਕਲ 'ਚ ਆ ਜਾਣਗੇ। ਇਸ ਦੁਆ ਨਾਲ ਤੇ ਇਸ ਉਮੀਦ ਨਾਲ ਕਿ ਮਾਮਲਾਤ ਜਿਹੜੇ ਨੇ, ਜਿਹੜੇ ਵਿਗੜੇ ਨੇ, ਉਹਨਾਂ ਨੂੰ ਸਵਾਰਨ ਦੀ ਕੋਸ਼ਿਸ਼ ਕੀਤੀ ਜਾਵੇ ਦੀ, ਤੇ ਦੋਵਾਂ ਤਰਫੋਂ ਜਿਹਨੂੰ ਕਹਿੰਦੇ ਨਾ ਠੱਕ-ਚੰਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਦੀ। ਔਰ ਜਿਹੜੇ ਲੋਕੀ ਇਸ ਦੁਨੀਆ ਤੋਂ ਗਏ ਨੇ, ਖੁਦਾ ਉਹਨਾਂ ਦੀ ਮਗਫਰਤ ਕਰੇ। ਹੁਣ ਪਤਾ ਨਹੀਂ ਕਿ ਸਾਨੂੰ ਤੇ ਵੀ ਨਹੀਂ ਸਮਝ ਆਉਂਦੀ ਕਿ ਅਸੀਂ ਕਿਹੜੇ ਪਾਸੇ ਨੂੰ ਕਰੀਏ, ਕਿਉਂਕਿ ਦੋਵਾਂ ਸਾਈਡਾਂ ਤੋਂ ਦੋਵਾਂ ਪਾਸੇ ਦੇਖੋ ਜੀ, ਦੋਵਾਂ ਪਾਸੇ ਮਾਸੂਮ ਲੋਕ ਨੇ, ਆਪਣੀ ਡਿਊਟੀ ਕਰ ਰਹੇ ਸਨ, ਉਹ ਇੱਕ ਜਜ਼ਬਾ ਲੈ ਕੇ ਆਏ ਸਨ। ਤੋ ਉਹਨਾਂ ਨੂੰ ਖੁਦਾ ਜਿਹੜਾ ਹੈ ਉਹ ਆਪਣੇ ਮੈਨੂੰ ਗੱਲ ਕਰ ਲੈ ਜੋ ਕਿ ਆਪਣੇ ਸਾਮਾਈਨ ਦੇ ਨਾਲ ਸਾਡੇ ਭਰਾ ਨੇ, ਪੰਜਾਬੀ ਅਸੀਂ ਬੋਲਦੇ ਆ ਪਏ, ਪੰਜਾਬੀ ਪ੍ਰੋਗਰਾਮ ਵੇਖਣ ਵਾਲੇ, ਪਿਆਰ ਕਰਨ ਵਾਲੇ ਲੋਕ ਨੇ,
ਉਹ ਦੇਖੋ ਯਾਰ, ਅਸੀਂ ਸੂਫੀਆਂ ਦਾ ਨਾਂ ਲੈਣ ਵਾਲੇ ਲੋਕ ਆ। ਅਸੀਂ ਉਹਨਾਂ ਦਾ ਪੈਗਾਮ ਪਿਆਰ ਔਰ ਮੁਹੱਬਤ ਅਸੀਂ ਦਾ ਬੁੱਲੇ ਪੈਗਾਮ ਸ਼ਾਹ ਹੈ। ਤੇ ਵਾਰਿਸ ਸ਼ਾਹ ਦੀ ਧਰਤੀ ਤੇ ਸ਼ਾਹ ਹੁਸੈਨ ਤੇ ਬਾਬਾ ਧਰਤੀ ਫਰੀਦ ਦੀ ਸ਼ਾਹ ਧਰਤੀ ਤੇ ਹੁਸੈਨ ਰਹਿਣ ਦੀ ਵਾਲੇ ਧਰਤੀ, ਲੋਕ ਸ਼ਾਹ ਹੁਸੈਨ ਸਭ ਤੋਂ ਵੱਡੀ ਗੱਲ ਇਹ ਵੇ। ਹਾਂ। ਹਾਂਜੀ। ਸਾਡਾ ਦਰਸ ਤੇ ਦਿਲ ਜਿੱਤਣ ਦਾ ਹੋਣਾ ਚਾਹੀਦਾ ਹੈ, ਪਿਆਰ ਔਰ ਮੁਹੱਬਤ ਦੇ ਨਾਲ। ਔਰ ਪਿਆਰ ਮੁਹੱਬਤ ਦਾ ਦਰਸ ਦਿਓ। ਇਹ ਬੜਾ ਕੀਮਤੀ ਮੁਲਕ ਜੇ, ਇਹ ਬੜੀ ਕੀਮਤੀ ਧਰਤੀ ਜੇ। ਨਾ ਚਾਹਦਿਆਂ ਹੋਇਆ, ਨਾ ਦਾਨਿਸਤਾ ਤੌਰ ਤੇ ਵੀ ਕੋਈ ਐਸਾ ਕੰਮ ਨਾ ਕਰੋ ਕਿ ਇਹਦੀ ਸਾਲਮੀਅਤ ਨੂੰ ਕੋਈ ਨੁਕਸਾਨ ਪਹੁੰਚੇ। ਲਓ ਜੀ, ਇਹਦੇ ਨਾਲ ਹੀ ਇਸ ਦੁਆ ਦੇ ਨਾਲ ਕਿ ਸਾਨੂੰ ਸਭ ਨੂੰ ਰੱਬ ਅਕਲ ਦੇਵੇ ਔਰ ਅਸੀਂ ਆਪਣੇ ਇਸ ਪਿਆਰੇ ਮੁਲਕ ਦੀ ਖੈਰ ਖਾਈ ਵਾਸਤੇ ਕੰਮ ਕਰੀਏ, ਨਾ ਕਿ ਉੱਥੇ ਕਿਸੇ ਕਿਸਮ ਦਾ ਕੋਈ ਐਸਾ ਕੰਮ ਕਰੀਏ ਜਿਹਦੇ ਨਾਲ ਮੁਲਕ ਦੀ ਵੀ ਬਦਨਾਮੀ ਹੋਵੇ ਔਰ ਲੋਕਾਂ ਦਾ ਵੀ ਨੁਕਸਾਨ ਹੋਵੇ। ਤੇ ਇੱਕ ਜਾਂਦੀ ਵਾਰੀ ਤੁਹਾਨੂੰ ਰਿਕੁਐਸਟ ਹੈਗੀ ਕਿ ਸਾਡਾ ਪ੍ਰੋਗਰਾਮ ਦੇਖਿਆ ਵੀ ਕਰੋ, ਸੁਣਿਆ ਵੀ ਕਰੋ, ਆਪਣੀ ਰਾਏ ਵੀ ਦਵਿਆ ਕਰੋ ਔਰ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ। ਖੁਦਾ ਹਾਫਿਜ਼। ਅੱਲਾਹ ਹਾਫਿਜ਼।